ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਖਬਰ ਤੇ ਨਜ਼ਰ ਪ੍ਰੋਗਰਾਮ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਦੱਸਣਗੇ ਕਿ ਉੱਥੇ ਕੀ ਕੁਝ ਵਾਪਰਿਆ ਆ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ ਖਾਲਸਾ ਇੰਸ਼ੋਰੈਂਸ ਵਾਲੇ, ਜਿਹੜੇ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਚਰਨਜੀਤ ਸਿੰਘ ਜੀ, ਮੰਜਲ ਬ੍ਰਦਰਸ, ਦਲੀਪ ਸਿੰਘ ਤੇ ਅਵਤਾਰ ਸਿੰਘ ਜੀ, ਰਜਿੰਦਰ ਕੌਰ ਜੀ, ਹਰਕੇਵਲ ਸਿੰਘ ਤੇ ਰਵਿੰਦਰ ਕੌਰ ਅਟਵਾਲ, ਗੁਰਦੀਪ ਸਿੰਘ ਬਿਰਦੀ ਤੇ ਗੁਰਜੀਤ ਸਿੰਘ ਚਾਂਪੁਰ, ਬਹੁਤ-ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਇਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਬਲਤੇਜ ਸਿੰਘ ਮੈਨੂੰ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਜੀ ਬਲਤੇਜ ਮੈਨੂੰ ਜੀ, ਆਪਾਂ ਮਾਘੀ ਦਾ ਮੇਲਾ ਸੀਗਾ ਤੁਹਾਡੇ ਤੇ ਹੋ ਹਟਿਆ, ਤੇ ਉੱਥੇ ਅਕਾਲੀਆਂ ਨੇ ਜਿਹੜੇ ਕਹਿੰਦੇ ਪੰਥਕ ਮੁੱਦੇ ਬੜੇ ਯਾਦ ਆਏ ਆ, ਉਹਨਾਂ ਨੂੰ ਮੁੜ ਕੇ ਯਾਦ ਆ ਰਹੀ ਹੈ। ਤੇ ਉੱਥੇ ਪਤਾ ਲੱਗਾ ਸੀ ਇੱਕ ਮੁੰਡੇ ਨੇ ਵੀ ਆਪਣੇ ਆਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਜੀ। ਜਿਹੜੇ ਅਕਾਲੀ ਦਲ ਵਾਲੇ ਨੇ ਜੀ, ਉਹਨਾਂ ਨੂੰ ਪੰਥਕ ਮੁੱਦੇ ਜਿਹੜੇ ਜੀ ਉਹ ਯਾਦ ਆਏ। ਹੁਣ ਤੱਕ ਜਿਹੜੇ ਬੰਬੇ ਫਿਲਮ ਇੰਡਸਟਰੀ ਤੋਂ ਹੀਰੋ ਜਿਹੜੇ ਉਹ ਨਚਾ ਕੇ ਠੁਮਕੇ ਲਵਾਉਣ ਵਾਲੇ ਜੀ, ਹੁਣ ਉਹ ਕਹਿੰਦੇ ਕਿ ਪਿੰਡਾਂ ਦੇ ਵਿੱਚ ਕੀਰਤਨ ਦਰਬਾਰ ਜਿਹੜੇ ਨੇ ਉਹ ਕਰਵਾਏ ਜਾਣ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਜੀ 1984 ਦੇ ਸਿੱਖ ਕਤਲੇਆਮ ਦੀਆਂ ਯਾਦਗਾਰਾਂ ਬਣਾਉਣ ਦਾ ਐਲਾਨ ਵੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜਾ ਜੀ ਉਹ ਆਪਣੇ ਕੀਤਾ ਜੀ। ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਸਨ ਜੀ, ਉਹ ਵੀ ਬੋਲੇ ਔਰ ਉਹਨਾਂ ਨੇ ਇਹ ਕਿਹਾ ਕਿ 25 ਸਾਲ ਤੱਕ ਰਾਜ ਜਿਹੜਾ ਜੀ ਅਕਾਲੀਆਂ ਨੇ ਕਰਨਾ ਹੈ। ਉਦੋਂ ਤੱਕ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਦੇ ਦੰਦ ਵੀ ਡਿੱਗ ਪੈਣੇ ਆ, ਤੇ ਫਿਰ ਉਹਨਾਂ ਨੇ ਸਰਕਾਰ ਜਿਹੜੀ ਹੈ ਜੀ ਉਹ ਕੀ ਬਣਾਉਣੀ ਆ। ਜਦੋਂ ਮਾਘੀ ਦੇ ਮੌਕੇ ਦੇ ਉੱਤੇ ਨੌਕਰੀਆਂ ਦੀ ਗੱਲ ਕਰ ਰਹੇ ਸਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ, ਤਾਂ ਉਦੋਂ ਇੱਕ ਘਟਨਾ ਵਾਪਰੀ ਕਿ ਫਿਰੋਜ਼ਪੁਰ ਦਾ ਇੱਕ ਬੇਰੁਜ਼ਗਾਰ ਲਾਈਨਮੈਨ ਜਿਹੜਾ ਹਿਤੇਸ਼ ਕੁਮਾਰ ਸੀਗਾ ਜੀ, ਉਹਨੇ ਆਪਣੇ ਆਪ ਨੂੰ ਮਿੱਟੀ ਦਾ ਤੇਲ ਜਿਹੜਾ ਸੀ ਉਹ ਪਾ ਕੇ ਲਾਈਟਰ ਦੇ ਨਾਲ ਅੱਗ ਲਗਾ ਲਈ। ਇਹ ਤਾਂ ਚੰਗੀ ਗੱਲ ਇਹ ਰਹੀ ਜੀ, ਇੱਕ ਤਾਂ ਮੋਟੇ ਕੱਪੜੇ ਉਹਨੇ ਪਾਏ ਹੋਏ ਸੀਗੇ ਠੰਡ ਕਰਕੇ, ਦੂਸਰਾ ਲੋਈਆਂ ਵਗੈਰਾ ਲੋਕਾਂ ਨੇ ਲਈਆਂ ਹੋਈਆਂ ਸੀ, ਝੱਟ ਦੇਣੀ ਉਹਨਾਂ ਨੇ ਲੋਈਆਂ ਵਗੈਰਾ ਜਿਹੜੀਆਂ ਸੀ ਉਹ ਪਾ ਕੇ ਇਹਨੂੰ ਬਚਾਉਣ ਦਾ ਯਤਨ ਕੀਤਾ। ਪੁਲਿਸ ਜਿਹੜੀ ਸੀ ਉਹਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਤੇ ਮਿੰਟੋ ਮਿੰਟੀ ਜਿਹੜਾ ਸੀ ਜੀ ਉਹਨੂੰ ਕੱਢ ਕੇ ਉਹ ਹਸਪੀਟਲ ਦੇ ਵਿੱਚ ਲੈ ਗਏ, ਜਿੱਥੇ ਉਹ ਜੇਰੇ ਇਲਾਜ ਹੈ ਤੇ ਖਤਰੇ ਦੀ ਹਾਲਤ ਤੋਂ ਜਿਹੜਾ ਜੀ ਉਹ ਬਾਹਰ ਹੈ। ਇਸ ਕਾਨਫਰੰਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਫੇਰ ਇੱਕ ਵਾਰੀ ਅਕਾਲੀ ਦਲ ਦੇ ਜਿਹੜਾ ਨੇੜੇ ਦੇ ਸੀ। ਜਿਵੇਂ ਪਿਛਲੇ ਕੁਝ ਦਿਨਾਂ ਤੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਅਕਾਲੀ ਦਲ ਜਿਹੜਾ ਹੈ ਜੀ ਉਹਦੀ ਮਜਬੂਰੀ ਹੈ ਭਾਜਪਾ ਦੇ ਨਾਲ ਜੁੜੇ ਰਹਿਣਾ, ਪਰ ਪਿਛਲੇ 2 ਕੁ ਦਿਨਾਂ ਤੋਂ ਹੁਣ ਲੱਗ ਰਿਹਾ ਕਿ ਭਾਜਪਾ ਦੀ ਮਜਬੂਰੀ ਵੀ ਬਣਦੀ ਜਾ ਰਹੀ ਆ ਅਕਾਲੀ ਦਲ ਦੇ ਨਾਲ ਜੁੜੇ ਰਹਿਣਾ ਜੀ। ਉਹਦਾ ਇੱਕ ਮੇਨ ਜਿਹੜਾ ਸ਼ਾਇਦ ਰੀਜ਼ਨ ਇਹ ਹੈ ਕਿ ਦਿੱਲੀ ਦੇ ਵਿੱਚ ਆ ਰਹੀਆਂ ਚੋਣਾਂ ਤੇ ਨਰਿੰਦਰ ਮੋਦੀ ਦੀ ਸ਼ਾਖ ਨੂੰ ਹੌਲੀ-ਹੌਲੀ ਲੱਗਣਾ ਸ਼ੁਰੂ ਹੋਇਆ ਜੀ ਖੋਰਾ, ਔਰ ਉਹ ਸੋਚਦੇ ਆ ਇਸੇ ਕਰਕੇ ਜਿਹੜੀਆਂ 4 ਸੀਟਾਂ ਛੱਡੀਆਂ ਨੇ ਅਕਾਲੀ ਦਲ ਨੂੰ ਮਾਘੀ ਕਾਨਫਰੰਸ ਤੋਂ ਪਹਿਲਾਂ ਇਹਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ, ਤੇ ਮਾਘੀ ਕਾਨਫਰੰਸ ਦੇ ਉੱਤੇ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਖਚਰਾ ਜਿਹਾ ਹਾਸਾ ਹੱਸਦੇ ਬੈਠੇ ਰਹੇ ਤੇ ਅਕਾਲੀ ਦਲ ਵਾਲੇ ਜਿਹੜੇ ਸੀਗੇ ਜੀ ਉਹ ਟਕੋਰਾਂ ਭਾਰਤੀ ਜਨਤਾ ਪਾਰਟੀ ਦੇ ਉੱਤੇ ਲਾਉਂਦੇ ਰਹੇ। ਜੀ ਬਿਲਕੁਲ, ਹੁਣ ਤੇ ਸਿੱਧੇ ਨਿਹੋਰੇ ਲਾਉਣੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ।
ਤੇ ਅੱਗੇ ਜੀ ਜਿਸ ਤਰ੍ਹਾਂ ਇਹਨਾਂ ਦੀਆਂ ਕਾਨਫਰੰਸਾਂ ਆ, ਇਸੇ ਤਰ੍ਹਾਂ ਕਾਂਗਰਸ ਨੇ ਜਿਹੜੀ ਕਾਨਫਰੰਸ ਕੀਤੀ ਸੀ ਉਸ ਦੇ ਵਿੱਚੋਂ ਵੀ ਕਹਿੰਦੇ ਜਿਹੜਾ ਅਮਰਿੰਦਰ ਧੜਾ ਆ ਉਹ ਉੱਥੇ ਨਹੀਂ ਪਹੁੰਚਿਆ। ਬਿਲਕੁਲ ਜੀ, ਨਾ ਕੈਪਟਨ ਅਮਰਿੰਦਰ ਸਿੰਘ ਹੋਰੀ ਪਹੁੰਚੇ, ਨਾ ਜਿਹੜੇ ਜੀ ਸੁਨੀਲ ਜਾਖੜ ਹੋਰੀ ਇੱਥੇ ਪਹੁੰਚੇ, ਨਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਧੜਾ ਜਿਹੜਾ ਸੀਗਾ ਉਹ ਪਹੁੰਚਿਆ। ਇੱਥੇ ਜਿਹੜਾ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਤੇ ਰਜਿੰਦਰ ਕੌਰ ਭੱਠਲ ਹੋਰੀ ਜਿਹੜੇ ਸੀਗੇ ਜੀ ਉਹਨਾਂ ਨੇ ਕਾਂਗਰਸ ਦੀ ਰੈਲੀ ਨੂੰ ਜਿਹੜਾ ਸੀਗਾ ਉਹ ਸੰਬੋਧਨ ਕੀਤਾ। ਜਿਹੜੀਆਂ ਰੈਲੀਆਂ ਵੱਖੋ ਵੱਖਰੀਆਂ ਹੋਈਆਂ ਉਹਨਾਂ ਦੇ ਵਿੱਚੋਂ ਜਿਹੜੀ ਫਿੱਕੀ ਰੈਲੀ ਰਹੀ ਉਹ ਕਾਂਗਰਸ ਵਾਲੀ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ, ਕਿਉਂਕਿ ਕਹਿਣ ਨੂੰ ਬਹੁਤਾ ਕੁਝ ਕਾਂਗਰਸੀਆਂ ਕੋਲੇ ਉੱਥੇ ਹੈ ਨਹੀਂ ਸੀਗਾ। ਉਹਦੀ ਜਿਹੜੀ ਲੀਡਰਸ਼ਿਪ ਹੈ ਜਿਹਦੇ ਪਿੱਛੇ ਲੋਕ ਜਿਹੜੇ ਜੀ ਸੁਣਨ ਆਉਂਦੇ ਨੇ ਉਹਨਾਂ ਨੂੰ ਕਿ ਉਹ ਕੀ ਕਹਿੰਦੇ ਨੇ, ਉਹ ਤਕਰੀਬਨ ਇਹਦੇ ਵਿੱਚੋਂ ਜਿਹੜੀ ਸੀ ਉਹ ਗਾਇਬ ਰਹੀ। ਪੰਜਾਬ ਦੇ ਵਿੱਚ ਕਾਂਗਰਸ ਦਾ ਚੱਲ ਰਿਹਾ ਜਿਹੜਾ ਕਾਟੋ ਕਲੇਸ਼ ਸੀਗਾ ਜੀ ਉਹਦਾ ਸਿੱਧਾ ਅਸਰ ਜਿਹੜਾ ਸੀਗਾ ਜੀ ਇਹ ਦੇਖਣ ਨੂੰ ਇੱਥੇ ਜਿਹੜੇ ਮਾਘੀ ਦੇ ਮੌਕੇ ਦੇ ਉੱਤੇ ਜਿਹੜੀ ਰੈਲੀ ਹੋਈ ਉਹਦੇ ਵਿੱਚ ਸਿੱਧਾ ਜਿਹੜਾ ਸੀਗਾ ਉਹ ਵੇਖਣ ਨੂੰ ਮਿਲਿਆ। ਸੋ ਬਹੁਤਾ ਜਿਹੜਾ ਸੀ ਉਹ ਲੋਕਾਂ ਨੂੰ ਅਟਰੈਕਟ ਜਿਹੜਾ ਉਹ ਨਹੀਂ ਕਰ ਸਕੀ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹਦੇ ਵਿੱਚ ਨਸ਼ਿਆਂ ਦਾ ਮੁੱਦਾ ਜਿਹੜਾ ਜੀ ਉਹ ਉਭਾਰਿਆ ਤੇ ਇਹ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਆ ਗਈ ਅਸੀਂ 1 ਸਾਲ ਪੂਰਾ ਜਿਹੜਾ ਜੀ ਉਹ ਅਕਾਲੀ ਦਲ ਦੇ ਨਾਲ ਕਬੱਡੀ ਖੇਡਾਂਗੇ। ਜੀ ਬਿਲਕੁਲ ਜੀ, ਏਦਾਂ ਹੀ ਕਬੱਡੀਆਂ ਖੇਡਦੇ ਰਹੇ ਹੋ, ਪੰਜਾਬ ਦਾ ਬੁਰਾ ਹਾਲ ਹੋ ਗਿਆ। ਤੇ ਜੀ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਖਬਰ ਤੇ ਨਜ਼ਰ ਪ੍ਰੋਗਰਾਮ। ਤੇ ਜੀ ਅੱਗੇ ਗੱਲ ਕਰੀਏ, ਜਿਵੇਂ ਕਾਨਫਰੰਸਾਂ ਦੀ ਹੋ ਰਹੀ, ਆਮ ਆਦਮੀ ਪਾਰਟੀ ਦੀ ਵੀ ਕਾਨਫਰੰਸ ਹੋਈ ਹੈ ਤਾਂ ਉਹਨਾਂ ਨੇ ਵੀ ਇੱਕ ਨਵਾਂ ਨਾਅਰਾ ਦਿੱਤਾ ਪੰਜਾਬ ਨੂੰ। ਜੀ ਐਕਚੁਅਲੀ ਜਿਹੜੀ, ਕਿਉਂਕਿ ਮੈਂ ਖੁਦ ਮੁਕਤਸਰ ਦੇ ਵਿੱਚ ਗਿਆ ਸੀਗਾ ਜੀ ਇਹਨਾਂ ਰੈਲੀਜ਼ ਜਿਹੜੀਆਂ ਨੇ ਉਹਨਾਂ ਨੂੰ ਦੇਖਣ ਲਈ, ਸ਼ਹੀਦਾਂ ਦੀ ਜਿਹੜੀ ਇਹ ਧਰਤੀ ਹੈ ਜੀ ਤਾਂ ਉੱਥੇ ਜਿਹੜੇ 40 ਮੁਕਤਿਆਂ ਦੀ ਧਰਤੀ, ਉੱਥੇ ਜੇ ਇਕੱਠ ਪੱਖੋਂ ਲਾਇਆ ਜਾਵੇ ਜੀ ਜਿਹੜਾ ਅਕਾਲੀ ਦਲ ਸੀਗਾ ਉਹਨੇ ਤਾਂ ਬੱਸਾਂ ਜਿਹੜੀਆਂ ਸੀਗੀਆਂ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਫੜੀਆਂ, ਬੱਸਾਂ ਫੜ ਕੇ ਜਿਹੜਾ ਸੀ ਬੰਦੇ ਢੋਏ ਤੇ ਬਾਅਦ ਦੇ ਵਿੱਚ ਜਿਹੜੀਆਂ ਬੱਸਾਂ ਜਦੋਂ ਜਾ ਰਹੀਆਂ ਸੀਗੀਆਂ ਜੀ ਜਿਹੜੇ ਪਊਏ ਨੇ ਜਿਹੜੇ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਹੁੰਦੇ ਨੇ ਜੀ ਉਹ ਵੰਡਦੇ ਵੀ ਮੈਂ ਸ਼ਰੇਆਮ ਜਿਹੜੇ ਉਹ ਦੇਖੇ, ਭਾਵ ਕਿ ਇਸ ਤਰੀਕੇ ਨਾਲ ਲੋਕ ਉੱਥੇ ਲਿਆਂਦੇ। ਦੂਜੇ ਸ਼ਰਾਰਤ ਜਿਹੜੀ ਸੱਤਾਧਾਰੀ ਧਿਰ ਇਹ ਕਰਦੀ ਹੈ ਜੀ ਕਿ ਜਿਹੜੀਆਂ ਉਹਨਾਂ ਦੀਆਂ ਬੱਸਾਂ ਰੈਲੀ ਵਾਲੀਆਂ ਉਹਨਾਂ ਨੂੰ ਤਾਂ ਪੁਲਿਸ ਵਾਲੇ ਲੰਘਾਈ ਜਾਂਦੇ ਨੇ ਤਾਂ ਕਿ ਪੰਡਾਲ ਦੇ ਨੇੜੇ ਲਿਆਂਦੀਆਂ ਜਾ ਸਕਣ। ਜਿਹੜੀਆਂ ਦੂਜੀਆਂ ਬੱਸਾਂ ਕਿਸੇ ਵੀ ਦੂਜੇ ਧਿਰਾਂ ਦੀਆਂ ਜੀ ਉਹਨਾਂ ਨੂੰ ਦੂਰ ਰੋਕ ਦਿੱਤਾ ਜਾਂਦਾ ਤਾਂ ਕਿ ਲੋਕ ਜਿਹੜੇ ਨੇ ਉਹ ਖਿੱਚਦੇ ਖੁੱਚਦੇ ਜੇ ਉਹਨਾਂ ਰੈਲੀਆਂ ਤੱਕ ਜਿਹੜਾ ਨਾ ਪਹੁੰਚ ਸਕਣ, 7-7, 8-8 ਕਿਲੋਮੀਟਰ ਦੂਰ ਜਿਹੜਾ ਜੀ ਬਾਹਰ ਰੋਕ ਦਿੱਤਾ ਜਾਂਦਾ। ਜਿਹੜੀ ਆਮ ਆਦਮੀ ਪਾਰਟੀ ਦੀ ਕਾਨਫਰੰਸ ਉੱਥੇ ਕੀਤੀ ਗਈ ਤੇ ਉਹਦੇ ਵਿੱਚ ਕੋਈ ਬੱਸਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਨਹੀਂ ਲਿਆਂਦੀਆਂ। ਲੋਕ ਆਪ ਮੁਹਾਰੇ ਜਿਹੜੇ ਸੀਗੇ ਨਾ ਜੀ ਉਸ ਕਾਨਫਰੰਸ ਦੇ ਵਿੱਚ ਆਏ, ਇੰਨੇ ਕੁ ਆਏ ਕਿ ਇੱਕ ਤਾਂ ਪੁਲਿਸ ਵਾਲਿਆਂ ਨੇ ਬੈਨਰ ਜਿਹੜਾ ਸੀਗਾ ਬਾਹਰ ਲਾਤਾ ਸੁਰੱਖਿਆ ਸੱਤਾ ਵਗੈਰਾ ਤਾਂ ਕਿ ਪਤਾ ਨਾ ਲੱਗੇ ਇਹ ਕਾਨਫਰੰਸ ਕਿੱਥੇ ਆ, ਪਰ ਲੋਕ ਜਦੋਂ ਏਡੀ ਵੱਡੀ ਗਿਣਤੀ ਚ ਆਏ ਤੇ ਉਹਨਾਂ ਨੇ ਉਹ ਬੈਨਰ ਜਿਹੜਾ ਸੀਗਾ ਨਾ ਜੀ ਆਪ ਹੀ ਪਾੜ ਦਿੱਤਾ ਜਾਂ ਲਾਹ ਦਿੱਤਾ ਉਹਨੂੰ ਜੀ। ਔਰ ਫਿਰ ਲੋਕ ਜਿਹੜੇ ਤਰੀਕੇ ਨਾਲ ਉੱਥੇ ਆਏ, ਨੇੜੇ ਤੇੜੇ ਦੇ ਜਿਹੜੇ ਕੋਠੇ ਵੀ ਸੀ ਉਹ ਵੀ ਭਰੇ ਹੋਏ ਸੀਗੇ। ਖਾਸ ਤੌਰ ਦੇ ਉੱਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਉਹਨਾਂ ਨੇ ਸਭ ਤੋਂ ਵੱਧ ਜਿਹੜਾ ਜੀ ਲੰਮਾ ਟਾਈਮ ਬੋਲਿਆ ਔਰ ਲੋਕ ਇਹ ਕਹਿੰਦੇ ਰਹੇ ਬਾਰ-ਬਾਰ ਵਿੱਚੋਂ ਕਿ ਹੋਰ ਬੋਲੋ। ਉੱਥੇ ਜਿਹੜੇ ਹਰਿੰਦਰ ਸਿੰਘ ਖਾਲਸਾ ਹੋਰੀ ਸੀਗੇ ਜਦੋਂ ਉਹ ਬੋਲਣ ਲੱਗੇ ਤਾਂ ਲੋਕ ਜਿਹੜੇ ਸੀ ਉਹ ਰੌਲਾ ਪਾਉਣ ਲੱਗ ਗਏ। ਹਰਿੰਦਰ ਸਿੰਘ ਖਾਲਸਾ ਹੋਰਾਂ ਨੂੰ ਇਹ ਕਹਿਣਾ ਪਿਆ ਕਿ ਜੇ ਤੁਸੀਂ ਮੈਨੂੰ 5 ਮਿੰਟ ਨਾ ਸੁਣਿਆ ਤੇ ਫਿਰ ਅਸੀਂ ਭਗਵੰਤ ਮਾਨ ਹੋਰਾਂ ਨੂੰ ਵੀ ਤੁਹਾਡੇ ਵਾਸਤੇ ਪੇਸ਼ ਨਹੀਂ ਕਰਨਾ। ਬੇਸ਼ੱਕ ਉਹਨਾਂ ਨੇ ਮਜ਼ਾਕ 'ਚ ਇਹ ਗੱਲ ਕਹੀ ਪਰ ਇਹ ਕਹਿ ਕੇ ਲੋਕਾਂ ਨੂੰ ਉਹਨਾਂ ਨੂੰ ਜਿਹੜਾ ਸੀਗਾ ਉਹ ਬੋਲਣਾ ਪਿਆ। ਡਾਕਟਰ ਧਰਮਵੀਰ ਗਾਂਧੀ ਜਿਹੜੇ ਇੱਥੋਂ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਤੋਂ, ਉਹਨਾਂ ਨੇ ਜਿਹੜਾ ਜੀ ਇਹ ਕਿਹਾ ਕਿ 2017 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਉੱਤਰ ਕਾਟੋ ਮੈਂ ਚੜਾ ਵਾਲਾ ਜਿਹੜਾ ਜੀ ਉਹਨੂੰ ਖਤਮ ਕਰੂਗੀ। ਉਹਨਾਂ ਨੇ ਇੱਕ ਨਵਾਂ ਨਾਅਰਾ ਜਿਹੜਾ ਜੀ ਕਿ ਸਾਡਾ ਖੁਆਬ ਨਵਾਂ ਪੰਜਾਬ ਦਾ ਇੱਥੇ ਦਿੱਤਾ। ਪ੍ਰੋਫੈਸਰ ਸਾਧੂ ਸਿੰਘ ਹੋਰਾਂ ਨੇ ਇਹ ਗੱਲ ਦੱਸੀ ਕਿ ਜਿਹੜਾ ਉਹਨਾਂ ਦੇ 2.5 ਕਰੋੜ ਉਹਨਾਂ ਦੇ ਖਾਤੇ ਦੇ ਵਿੱਚ ਆਇਆ ਸੀਗਾ 2 ਕਰੋੜ 20 ਲੱਖ ਉਹ 1.5 ਮਹੀਨੇ ਦੇ ਵਿੱਚ ਤਕਰੀਬਨ ਵੰਡ ਚੁੱਕੇ ਨੇ ਔਰ ਸ਼ਾਇਦ ਪੰਜਾਬ ਦੇ ਵਿੱਚੋਂ ਜਿੰਨੇ ਮੈਂਬਰ ਪਾਰਲੀਮੈਂਟ ਨੇ ਜੀ ਉਹਨਾਂ ਚੋਂ ਪਹਿਲੇ ਨੰਬਰ ਤੇ ਇਸ ਪੱਖੋਂ ਹੋਣਗੇ ਜੀ। ਬੇਸ਼ੱਕ ਉਹਨਾਂ ਨੂੰ ਸੁਸਤ ਆਗੂ ਵਜੋਂ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਇਹ ਜਿਹੜੀ ਗ੍ਰਾਂਟ ਆਈ ਸੀਗੀ ਉਹਨੂੰ ਵੰਡਣ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੇ ਜ਼ਰੂਰ ਜਿਹੜੀ ਹੈ ਜੀ ਮੈਂ ਸਮਝਦਾ ਸਭ ਤੋਂ ਜ਼ਿਆਦਾ ਜਿਹੜੀ ਉਹ ਝੰਡੀ ਲੈ ਲਈ ਹੈ। ਸੋ ਲੋਕਾਂ ਦਾ ਇਕੱਠ ਕਿੰਨਾ ਕੁ ਸੀਗਾ ਸ਼ਾਇਦ ਇਹ ਦੱਸਣਾ ਔਖਾ ਹੈ ਜੀ, ਪਰ ਇਉਂ ਸੀਗਾ ਕਿ ਇੱਕ ਹਜੂਮ ਹੀ ਸੀਗਾ ਜਿਹੜਾ ਉਹ ਇਸ ਕਾਨਫਰੰਸ ਵੱਲ ਨੂੰ ਆਇਆ। ਸ਼ਾਇਦ ਜਿਹੜਾ ਕਿਤੇ ਨਾ ਕਿਤੇ ਇਹ ਜਿਹੜੀ ਪਾਰਟੀ ਹੈ ਜੀ ਉਹਨੂੰ ਦੁਬਾਰਾ ਫੇਰ ਇੱਕ ਨਵੀਂ ਰੂਹ ਉਹਦੇ ਵਿੱਚ ਫੂਕ ਗਿਆ, ਨਹੀਂ ਤਾਂ ਅਦਰਵਾਈਜ਼ ਪਿਛਲੇ ਕੁਝ ਸਮੇਂ ਤੋਂ ਇਹਦੀਆਂ ਜਿਹੜੀਆਂ ਪਾਰਟੀ ਦੀਆਂ ਕਾਰਵਾਈਆਂ ਉਹ ਠੱਪੀ ਪਈਆਂ ਸੀਗੀਆਂ ਜੀ। ਲੋਕਾਂ ਦਾ ਜਿਹੜਾ ਸਹਿਯੋਗ ਆ ਉਹ ਘਟਿਆ ਨਹੀਂ ਜੀ ਜਿਵੇਂ ਲੋਕ ਸਭਾ ਚੋਣਾਂ ਦੇ ਦੌਰਾਨ ਉਹਨਾਂ ਨੇ ਦਿੱਤਾ ਸੀਗਾ। ਜੀ ਜੀ ਬਿਲਕੁਲ। ਤੇ ਅੱਗੇ ਜੀ ਕੈਪਟਨ ਅਮਰਿੰਦਰ ਦਾ ਜਿਹੜਾ ਧੜਾ ਆ ਉਹ ਜਿਹੜੀ ਆਪਣੀ ਲੀਡਰਸ਼ਿਪ ਪੰਜਾਬ ਦੀ ਆ ਉਹਦੇ ਲੀਡਰ ਬਣਨ ਲਈ ਉਹ ਕਹਿੰਦਾ ਜਿਹੜੀ ਇਹ ਲੜਾਈ ਹੰਨੇ ਬੰਨੇ ਦੀ ਦ੍ਰਿੜ ਇਰਾਦੇ ਨਾਲ ਕਰੂਗਾ।
ਜੀ ਅੱਜ ਇਹ ਜਿਹੜੇ ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਪਿਛਲੇ ਕਈ ਹੁਣ ਤਾਂ ਦਿਨਾਂ ਤੋਂ, ਇਹ ਤਾਂ ਪਟਿਆਲੇ ਦੀ ਪਤਾ ਨਹੀਂ ਖੁਸ਼ਕਿਸਮਤੀ ਹੈ ਜੀ ਕਿ ਮੀਂਹ ਵੀ ਤਾਂ ਹੀ ਨਹੀਂ ਹਟ ਰਿਹਾ ਕਿ ਉਹ ਇੱਥੇ ਹੀ ਟਿਕੇ ਹੋਏ ਨੇ। ਸੋ ਆਪਣੇ ਮਹਿਲ ਦੇ ਵਿੱਚ ਹੀ ਨੇ ਜੀ, ਨਾ ਉਹ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ ਸੀ ਉਹਦੇ ਵਿੱਚ ਗਏ। ਹੁਣ ਜਿਹੜੀ ਹਾਈ ਕਮਾਂਡ ਹੈ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮਨਾਉਣ ਦੇ ਯਤਨਾਂ ਦੇ ਵਿੱਚ ਹੈ। ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਅਲੱਗ ਥਲੱਗ ਕਰਕੇ ਉਹਨਾਂ ਨੂੰ ਜਿਹੜਾ ਜੀ ਦੂਜੇ ਤਰੀਕੇ ਦੇ ਨਾਲ ਹੁਣ ਇੱਥੋਂ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਸਿਆਸੀ ਤੌਰ ਦੇ ਉੱਤੇ ਕਰ ਰਹੇ ਨੇ। ਹਾਈ ਕਮਾਂਡ ਜੇ ਮੰਨਦੀ ਨਹੀਂ ਤਾਂ ਜਿਵੇਂ ਮਾਘੀ ਦੀ ਆਪਾਂ ਗੱਲ ਕੀਤੀ ਹੈ ਕਿ ਉੱਥੇ ਵੀ ਨਹੀਂ ਗਿਆ ਇਹ ਧੜਾ, ਹੁਣ ਜਿਹੜੀ 22 ਤਰੀਕ ਨੂੰ ਉਹਨਾਂ ਨੇ ਰੈਲੀ ਕਰਨੀ ਆ ਅੰਮ੍ਰਿਤਸਰ ਦੇ ਵਿੱਚ, ਉਹਦੇ ਵਾਸਤੇ ਵੀ ਵਿਸ਼ੇਸ਼ ਤੌਰ ਦੇ ਉੱਤੇ ਡਿਊਟੀਆਂ ਜਿਹੜੀਆਂ ਉਹ ਲਾਈਆਂ ਜਾ ਰਹੀਆਂ ਨੇ। ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਅੱਜ ਜਿਹੜਾ ਜੀ ਉਹ ਦਿੱਲੀ ਜਾ ਰਹੇ ਨੇ ਤੇ ਉੱਥੇ ਉਹਨਾਂ ਦੀ ਹਾਈ ਕਮਾਂਡ ਦੇ ਕੁਝ ਆਗੂਆਂ ਦੇ ਨਾਲ ਜਿਹੜੀ ਹੈ ਜੀ ਉਹ ਮੁਲਾਕਾਤ ਹੋ ਸਕਦੀ ਹੈ। ਇਹ ਮੁਲਾਕਾਤ ਇਸ ਕਰਕੇ ਅਹਿਮ ਜਿਹੜੀ ਆ ਉਹ ਕਹੀ ਜਾ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਸਿੱਧੀ ਇੱਕ ਗੱਲ ਜਿਹੜੀ ਆ ਜੀ ਉਹ ਇਹ ਕਰ ਰਹੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਹਟਾਉਣਾ ਪਊਗਾ ਜਿਹੜਾ ਪੰਜਾਬ ਨੂੰ ਬਚਾਉਣ ਦੇ ਵਾਸਤੇ। ਸੋ ਇਹ ਬੜੇ ਅਹਿਮ ਦਿਨ ਨੇ ਜੀ ਕਾਂਗਰਸ ਦੇ ਵਾਸਤੇ, ਜਿਹੜੀ ਅਸਲ ਦੇ ਵਿੱਚ ਹੌਲੀ ਹੌਲੀ ਜਿਹੜੀ ਹੈ ਜੀ ਲੋਕਾਂ ਦੇ ਦਿਲੋਂ ਪੰਜਾਬ ਦੇ ਵਿੱਚੋਂ ਵੀ ਲੱਭਦੀ ਜਾ ਰਹੀ ਹੈ। ਭਾਰਤ ਦੇ ਵਿੱਚ ਤਾਂ ਜੋ ਉਹਦਾ ਹਸ਼ਰ ਲੋਕ ਸਭਾ ਚੋਣਾਂ ਤੋਂ ਬਾਅਦ ਹੋਇਆ ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਜੀ ਜੀ ਬਿਲਕੁਲ। ਤੇ ਜੀ ਸਰੋਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਜੀ ਵੈਸੇ ਖਬਰ ਤੇ ਨਜ਼ਰ ਪ੍ਰੋਗਰਾਮ ਤੇ ਅੱਗੇ ਜੀ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜਾ ਐਜੂਕੇਸ਼ਨ ਸਿਸਟਮ ਆ, ਪੰਜਾਬ ਜਿਹੜਾ ਪਿੱਛੇ ਨੂੰ ਬਹੁਤ ਹੀ ਜਿਹੜਾ ਧੱਕਿਆ ਜਾ ਰਿਹਾ, ਇਹਦੇ ਕੀ ਕਾਰਨ ਕੀ ਹੋ ਸਕਦੇ ਆ ਕਿ ਜਿਹੜਾ ਪੰਜਾਬ ਦੇ ਸਰਕਾਰੀ ਸਕੂਲ ਸੀ ਉਹਨਾਂ ਦੇ ਵਿੱਚ ਵੀ ਬੱਚੇ ਨਹੀਂ ਜਾ ਰਹੇ? ਦੋ ਚੀਜ਼ਾਂ ਮੁੱਢਲੀਆਂ ਲੋੜਾਂ ਕਿਸੇ ਵੀ ਜਿਹੜੇ ਵਸਨੀਕ ਹੁੰਦੇ ਨੇ ਜੀ ਉਹਨਾਂ ਦੀਆਂ ਹੁੰਦੀਆਂ ਨੇ, ਐਜੂਕੇਸ਼ਨ ਤੇ ਹੈਲਥ। ਜਿਹੜੀ ਸਿਹਤ ਵਿਭਾਗ ਹੈ ਜੀ, ਸਿਹਤ ਵਿਭਾਗ ਬਿਮਾਰ ਹੈ ਇਹ ਸਭ ਨੂੰ ਪਤਾ ਜੀ। ਜਿਹੜਾ ਐਜੂਕੇਸ਼ਨ ਸਿਸਟਮ ਹੈ ਜੀ, ਜਦੋਂ ਉਹਦੇ ਵਿੱਚ 5-5 7-7 ਪੜ੍ਹੇ ਜਿਹੜੇ ਉਹਦੇ ਮਿਨਿਸਟਰ ਲੱਗਦੇ ਨੇ ਤੇ ਫਿਰ ਉਹਨਾਂ ਨੇ ਬੇੜਾ ਗਰਕ ਕਰਨ ਦੇ ਵਿੱਚ ਆਪੋ ਆਪਣਾ ਰੋਲ ਤਾਂ ਨਿਭਾਇਆ ਹੀ ਹੈ ਨਾ ਜੀ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਮਿਆਰ ਜਿਹੜਾ ਜੀ ਉਹ ਇਸ ਵੇਲੇ ਬਿਲਕੁਲ ਨਿਵਾਣਾ ਵੱਲ ਨੂੰ ਹੈ। ਮੋਟੀਆਂ ਫੀਸਾਂ ਬਟੋਰਨ ਵਾਲੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਵੀ ਕੋਈ ਮਾਰਕਾ ਜਿਹੜਾ ਜੀ ਉਹ ਨਹੀਂ ਮਾਰ ਰਹੇ। ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿੱਚ 3 ਤੋਂ 5ਵੀਂ ਜਮਾਤ ਦੇ ਵਿੱਚ ਪੜ੍ਹਦੇ 30% ਬੱਚੇ ਜਿਹੜੇ ਉਹ ਪਹਿਲੀ ਜਮਾਤ ਦੀਆਂ ਕਿਤਾਬਾਂ ਦਾ ਅੱਖਰ ਵੀ ਨਹੀਂ ਜਾਣਦੇ ਜੀ। ਸਕੂਲਾਂ ਦੇ ਵਿੱਚ ਪੜ੍ਹਾਈ ਦੀ ਹਾਲਤ ਇਸ ਲੈਵਲ ਤੱਕ ਡਿੱਗ ਪਈ ਹੋਈ ਹੈ ਜੀ ਕਿ ਜਿਹੜੀਆਂ ਇਹ ਜਮਾਤਾਂ ਨੇ 3 ਤੋਂ ਲੈ ਕੇ 5ਵੀਂ ਤੱਕ, ਇਹਦੇ ਵਿੱਚ 11.9% ਬੱਚੇ ਪਹਿਲੀ ਤੋਂ 9ਵੀਂ ਤੱਕ ਦੇ ਜਿਹੜੇ ਹਿੰਦਸੇ ਹੁੰਦੇ ਨੇ ਜੀ ਉਹਨਾਂ ਦੀ ਪਛਾਣ ਵੀ ਕਰਨ ਤੋਂ ਅਸਮਰੱਥ ਨੇ। ਔਰ 20.1% ਬੱਚੇ ਪੰਜਾਬੀ ਦੇ ਅੱਖਰਾਂ ਸ਼ਬਦ ਜੋੜਾਂ ਦੇ ਪਛਾਣ ਕਰਨ ਦੇ ਜੋਗੇ ਨਹੀਂ ਰਹੇ ਜੀ। ਇਹਨਾਂ ਜਮਾਤਾਂ ਦੇ ਵਿੱਚ ਤਕਰੀਬਨ 40% ਬੱਚੇ ਘਟਾਓ ਦੇ ਸਵਾਲ ਵੀ ਨਹੀਂ ਕੱਢ ਸਕਦੇ ਜੀ। ਇੱਕ ਗੈਰ ਸਰਕਾਰੀ ਸੰਸਥਾ ਐਨੂਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ ਅਸਰ, ਇਹਦੇ ਵੱਲੋਂ ਜਿਹੜਾ ਇਹ ਸਰਵੇ ਕੀਤਾ ਗਿਆ, ਇਸ ਸੰਸਥਾ ਦੇ ਵੱਲੋਂ ਸਮੁੱਚੇ ਰਾਜਾਂ ਦੇ ਸਰਕਾਰੀ ਗੈਰ ਸਰਕਾਰੀ ਤੇ ਜਿਹੜੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਨੇ ਉਹਨਾਂ ਦੇ ਵਿੱਚ ਐਜੂਕੇਸ਼ਨ ਦੇ ਮਿਆਰ ਨੂੰ ਲੈ ਕੇ ਇੱਕ ਸਰਵੇ ਜਿਹੜਾ ਕੀਤਾ ਗਿਆ ਸੀਗਾ ਜੀ। ਇਹ ਜਿਹੜਾ ਸਰਵੇ ਆ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੀ ਉਮਰ ਦੇ ਸਕੂਲੀ ਬੱਚਿਆਂ ਦੇ ਉੱਤੇ ਹੈ ਜੀ। ਔਰ ਪੰਜਾਬ ਸੰਬੰਧੀ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਆ ਉਹਦੇ ਵਿੱਚ ਇਹ ਸਨਸਨੀਖੇਜ਼ ਜਿਹੜੇ ਤੱਥ ਨੇ ਉਹ ਸਾਹਮਣੇ ਆਏ ਨੇ। ਪਿਛਲੇ 4 ਸਾਲਾਂ ਦੇ ਸਮੇਂ ਦੇ ਦੌਰਾਨ ਸਰਕਾਰੀ ਤੇ ਗੈਰ ਸਰਕਾਰੀ ਜਿਹੜੇ ਸਕੂਲ ਔਰ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਜਿਹੜਾ ਮਿਆਰ ਹੈ ਜੀ ਉਹ ਨਿਰੰਤਰ ਥੱਲੇ ਨੂੰ ਜਿਹੜਾ ਉਹ ਗਿਆ। ਸਰਕਾਰਾਂ ਜਾਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਅਕਸਰ ਇਹੀ ਕੋਸ਼ਿਸ਼ ਜਿਹੜੀ ਕਰਦੀਆਂ ਨੇ ਕਿ ਕਿਸੇ ਤਰੀਕੇ ਦੇ ਨਾਲ ਐਜੂਕੇਸ਼ਨ ਜਿਹੜੀ ਹੈ ਜੀ ਉਹਦਾ ਬੇੜਾ ਗਰਕ ਕੀਤਾ ਜਾਵੇ ਤਾਂ ਕਿ ਲੋਕ ਕਿਤੇ ਪੜ੍ਹ ਲਿਖ ਨਾ ਜਾਣ। ਜੇ ਪੜ੍ਹ ਲਿਖ ਗਏ ਸਵਾਲ ਕਰਨਗੇ ਫਿਰ ਇਹਨਾਂ ਦੀਆਂ ਵੋਟਾਂ ਜਿਹੜੀਆਂ ਨੇ ਉਹ ਖਰੀਦਣੀਆਂ ਔਖੀਆਂ ਹੋ ਜਾਣਗੀਆਂ। ਸ਼ਾਇਦ ਇਹ ਉਸੇ ਹੀ ਇੱਕ ਸਿਸਟਮ ਦਾ ਪਾਰਟ ਹੈ ਕਿ ਲੋਕਾਂ ਨੂੰ ਜਿਹੜਾ ਜੀ ਬੱਚਿਆਂ ਨੂੰ ਅਨਐਜੂਕੇਟਡ ਜਿਹੜਾ ਉਹ ਰੱਖਿਆ ਜਾ ਰਿਹਾ, ਉਹਨਾਂ ਤੋਂ ਪੜ੍ਹਾਈ ਜਿਹੜੀ ਹੈ ਜੀ ਉਹ ਖੋਈ ਜਾ ਰਹੀ ਹੈ ਇੱਕ ਸਾਜ਼ਿਸ਼ ਦੇ ਤਹਿਤ। ਬਿਲਕੁਲ ਪੰਨੂ ਸਾਹਿਬ, ਇਸੇ ਕਰਕੇ ਵੋਟਾਂ ਦੇ ਚੱਕਰ ਕਰਕੇ ਹੀ ਇਹ ਕਹਿ ਦਿੱਤਾ ਗਿਆ ਕਿ ਹਾਈ ਸਕੂਲ ਤੱਕ ਕਿਸੇ ਨੂੰ ਫੇਲ ਨਾ ਕੀਤਾ ਜਾਵੇ। ਘੋੜੇ ਲਿਆਉਣੇ ਆ, ਘੋੜਿਆਂ ਦੀਆਂ ਰੇਸਾਂ ਹੋਣੀਆਂ ਆ, ਜਾਂ ਇੱਥੇ ਲਾਟਰੀ ਸਿਸਟਮ ਆ, ਸ਼ਰਾਬ ਆ, ਡਰੱਗ ਆ, ਇਹ ਸਿਰਫ ਸਾਰਾ ਕੁਝ ਇੱਕ ਕੜੀ ਹੈਗੀ ਆ ਜਿਹੜੀ ਵੋਟਾਂ ਦੀ ਆ। ਤੇ ਅੱਗੇ ਚਲੀਏ ਜੀ ਸਿਰਸੇ ਵਾਲੇ ਸਾਧ ਵੱਲ, ਉਸ ਤੇ ਵੀ ਕਹਿੰਦੇ ਇੱਕ ਹੋਰ ਦੋਸ਼ ਲੱਗ ਗਿਆ ਵੀ ਪਹਿਲਾਂ ਹੀ ਚੱਲ ਰਹੇ ਜਿਹੜੇ ਵਾਕ ਸੀਗੇ ਉਹਦੇ ਵਿੱਚ ਡੇਰਾ ਸਿਰਸਾ ਦਾ ਇੱਕ ਸ਼ਰਧਾਲੂ ਆ ਉਹਨੇ ਦੋਸ਼ ਲਾਏ ਨੇ ਜੀ ਕਿ ਡੇਰੇ ਦੇ ਸ਼ਰਧਾਲੂਆਂ ਦੇ ਵੱਲੋਂ ਕੀਤੀਆਂ ਗਈਆਂ ਜਿਹੜੀਆਂ ਬਹੁਤੀਆਂ ਖੁਦਕੁਸ਼ੀਆਂ ਸੀ ਪਿਛਲੇ ਸਮੇਂ ਦੇ ਦੌਰਾਨ। ਉਹਨੇ ਕਿਹਾ ਹੈ ਕਿ ਅਸਲ ਦੇ ਵਿੱਚ ਡੇਰੇ ਦਾ ਮੁਖੀ ਜਿਹੜਾ ਗੁਰਮੀਤ ਰਾਮ ਰਹੀਮ ਹੈ ਤੇ ਉਹਦੇ ਨੇੜਲੇ ਜਿਹੜੇ ਨੇ ਜੀ ਉਹਨਾਂ ਦੇ ਵੱਲੋਂ ਇੱਕ ਡੂੰਘੀ ਸਾਜ਼ਿਸ਼ ਦੇ ਤਹਿਤ ਇਹ ਕੀਤੇ ਜਾ ਰਹੇ ਕਤਲ ਨੇ ਇੱਕ ਕਿਸਮ ਦੇ ਨਾਲ।
ਇਹਨੇ ਜਿਹੜਾ ਜੀ ਇਹਨੇ ਦੋਸ਼ ਲਾਏ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ, ਔਰ ਉਹਨੇ ਇਹ ਕਿਹਾ ਕਿ ਜਿਹੜੀਆਂ ਅਦਾਲਤੀ ਸੁਣਵਾਈਆਂ ਨੇ ਉਸ ਟਾਈਮ ਦੇ ਉੱਤੇ ਆਪਣੇ ਲੱਖਾਂ ਸ਼ਰਧਾਲੂ ਜਿਹੜੇ ਆ ਉਹ ਇਕੱਠੇ ਕਰਕੇ CBI ਤੇ ਅਦਾਲਤਾਂ ਦੇ ਉੱਤੇ ਜਿਹੜਾ ਜੀ ਉਹ ਪ੍ਰੈਸ਼ਰ ਬਣਾਉਣਾ ਚਾਹੁੰਦਾ ਹੈ ਸਰਸੇ ਵਾਲਾ ਜਿਹੜਾ ਜੀ ਗੁਰਮੀਤ ਰਾਮ ਰਹੀਮ। ਔਰ ਇਹ ਜਿਹੜਾ ਸ਼ਰਧਾਲੂ ਹੈ ਇਹ ਸਰਸੇ ਦਾ ਰਹਿਣ ਵਾਲਾ ਜੀ ਰਾਮ ਕੁਮਾਰ ਬਿਸ਼ਨੋਈ। ਇਹਦੀ ਅਰਜ਼ੀ ਦੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਤੇ ਡੇਰਾ ਮੁਖੀ ਨੂੰ ਨੋਟਿਸ ਜਿਹੜਾ ਜੀ ਉਹ ਜਾਰੀ ਕਰ ਦਿੱਤਾ ਹੈ। ਇਹ ਜਿਹੜਾ ਰਾਮ ਕੁਮਾਰ ਬਿਸ਼ਨੋਈ ਹੈ ਉਹਨੇ ਆਪਣੇ ਇਸ ਜਿਹੜੀ ਐਪਲੀਕੇਸ਼ਨ ਉਹਨੇ ਲਾਈ ਹੈ ਇਹਦੇ ਉੱਤੇ ਉਹਦੇ ਵਿੱਚ ਉਹਨੇ ਇਹ ਗੱਲ ਕਹੀ ਹੈ ਕਿ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਉਕਸਾਇਆ ਜਾਂਦਾ ਹੈ ਸੁਸਾਈਡ ਕਰਨ ਦੇ ਵਾਸਤੇ, ਖੁਦਕੁਸ਼ੀਆਂ ਜਿਹੜੀਆਂ ਜੀ ਉਹ ਕਰਨ ਦੇ ਵਾਸਤੇ। ਉਹ ਕਹਿੰਦਾ ਕਿ ਜਿਹੜਾ ਡੇਰੇ ਦਾ ਮੁਖੀ ਹੈ ਉਹ ਸ਼ਰਧਾਲੂਆਂ ਨੂੰ ਕਹਿੰਦਾ ਹੈ ਕਿ ਤੁਸੀਂ ਮਹਾਨ ਸ਼ਹੀਦ ਬਣੋਗੇ ਜੇ ਇਸ ਤਰੀਕੇ ਦੇ ਨਾਲ ਤੁਸੀਂ ਸੁਸਾਈਡ ਜਿਹੜਾ ਜੀ ਉਹ ਕਰ ਲਿਆ, ਖੁਦਕੁਸ਼ੀ ਜਿਹੜੀ ਹੈ ਜੀ ਉਹ ਕਰ ਲਈ। ਉਹਨੇ ਇਹਦੀ ਮਿਸਾਲ ਵੀ ਦਿੱਤੀ ਹੈ। ਉਹਨੇ ਕਿਹਾ ਕਿ ਸੋਨਮ ਤਿਆਗੀ ਦੀ ਖੁਦਕੁਸ਼ੀ ਦਾ ਹਵਾਲਾ ਉਹਨੇ ਦਿੱਤਾ ਹੋਇਆ ਇਹ ਗੱਲ ਕਹੀ ਹੈ ਕਿ ਡੇਰਾ ਮੁਖੀ ਦੀ ਰਿਹਾਇਸ਼ ਦੇ ਨੇੜੇ ਡੇਰੇ ਦੇ ਹੋਸਟਲ ਦੇ ਵਿੱਚ ਉਹਨੇ ਖੁਦਕੁਸ਼ੀ ਕੀਤੀ ਸੀਗੀ ਤੇ ਹਰਿਆਣਾ ਪੁਲਿਸ ਨੇ ਡੇਰਾ ਮੁਖੀ ਦੇ ਦਬਾਅ ਦੇ ਹੇਠ ਸਾਰਾ ਮਾਮਲਾ ਜਿਹੜਾ ਸੀਗਾ ਉਹ ਦੱਬ ਦਿੱਤਾ ਸੀਗਾ। ਹੁਣ ਇਸ ਮਾਮਲੇ ਦੇ ਉੱਤੇ ਸੁਣਵਾਈ ਜਿਹੜੀ ਹੈ ਜੀ 20 ਫਰਵਰੀ ਨੂੰ ਹੋਊਗੀ। ਲੱਗਦਾ ਜੀ ਕਿ ਜਿਹੜਾ ਰੱਬ ਦਾ ਦੂਤ ਹੈ ਉਹਨੂੰ ਜਿਹੜੇ ਭੂਤ ਤਾਂ ਕਈਆਂ ਮਾਮਲਿਆਂ 'ਚ ਦਿਸਣੇ ਸ਼ੁਰੂ ਹੋ ਹੀ ਗਏ ਹੋਣਗੇ ਜੀ ਇਹਨਾਂ 2 ਮਾਮਲਿਆਂ 'ਚ। ਬਿਲਕੁਲ ਉਹ ਜਿੰਦਾ ਭੂਤ ਹੈ ਜੀ। ਇਸ ਦੇ ਨਾਲ ਜੀ ਇਸ ਜਿਹੜੀ ਇੱਕ ਫਿਲਮ ਬਣੀ ਆ ਉਹਨੂੰ ਵੀ ਜਿਹੜੀ ਸੈਂਸਰ ਬੋਰਡ ਤੋਂ ਹਰੀ ਝੰਡੀ ਨਹੀਂ ਮਿਲੀ ਤਾਂ ਇਹਨਾਂ ਨੇ ਇਹ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੱਤਾ ਕਿ ਡਰੱਗ ਮਾਫੀਆ ਹੀ ਆ ਜਿਹੜਾ ਸਾਡੀ ਜਿਹੜੀ ਮੂਵੀ ਆ ਰਕਵਾਉਣ ਵਾਲਾ। ਉਹਨਾਂ ਨੂੰ ਲੱਗਦਾ ਜੀ ਕਿ ਇਸ ਵੇਲੇ ਜਿਹੜਾ ਜੀ ਇਹ ਵੀ ਮਸਲਾ ਕਾਫੀ ਮੰਗਿਆ ਹੋਇਆ ਤੇ ਇਸ ਤਰੀਕੇ ਨਾਲ ਉਹਨਾਂ ਨੇ ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਉਹਦੇ ਉੱਤੇ ਤਾਂ ਇੱਕ ਕਿਸਮ ਦੇ ਨਾਲ ਦੋਸ਼ ਲਾਉਣ ਤੋਂ ਨਾ ਕੀਤੀ ਹੈ। ਸ਼ਾਇਦ ਸਿੱਧੀ ਟੱਕਰ ਜਿਹੜੀ ਹੈ ਜੀ ਉਹ ਸੈਂਟਰ ਦੀ ਸਰਕਾਰ ਦੇ ਨਾਲ ਨਹੀਂ ਉਹ ਲੈਣਾ ਚਾਹੁੰਦਾ, ਪਰ ਸੈਂਸਰ ਬੋਰਡ ਦੇ ਉੱਤੇ ਜਿਹੜਾ ਜੀ ਤਕੜਾ ਹੱਲਾ ਜਿਹੜਾ ਜੀ ਉਹ ਇਹਨਾਂ ਨੇ ਬੋਲਿਆ। ਹੁਣ ਜਿਹੜੀ ਸੈਂਸਰ ਬੋਰਡ ਦੀ ਹਰੀ ਝੰਡੀ ਨਾ ਮਿਲਣ ਦੇ ਪਿੱਛੇ ਉਹ ਕਹਿੰਦੇ ਕਿ ਡਰੱਗ ਮਾਫੀਆ ਜਿਹੜਾ ਜੀ ਇਹਦਾ ਹੱਥ ਹੈ। ਜਿਹੜੇ ਡੇਰੇ ਵਾਲੇ ਇਹਨਾਂ ਦੇ ਹੈਗੇ ਨੇ ਪ੍ਰੇਮੀ ਉਹਨਾਂ ਨੂੰ ਮੈਸੇਜ ਜਿਹੜਾ ਜੀ ਫੋਨ ਦੇ ਉੱਤੇ ਭੇਜਿਆ ਜਾ ਰਿਹਾ। ਇਹ ਕਿਹਾ ਜਾ ਰਿਹਾ ਕਿ ਜਿਹੜਾ ਡਰੱਗ ਮਾਫੀਆ ਉਹਦੇ ਆਪਣੇ ਪਿਤਾ ਜੀ ਦੀ ਫਿਲਮ ਜਿਹੜੀ ਹੈ ਜੀ ਉਹਨੂੰ ਰੋਕ ਦਿੱਤਾ। ਸੋ ਇਹ ਜਿਹੜੀ ਹੈ ਜੀ ਇਹਦੀ ਪ੍ਰਮੋਸ਼ਨ ਹਾਲ ਦੀ ਘੜੀ ਡੇਰੇ ਵਾਲਿਆਂ ਨੇ ਰੋਕ ਦਿੱਤੀ ਹੈ। ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਇਹਦੀ ਜਿਹੜੀ ਹੈ ਜੀ ਇਸ਼ਤਿਹਾਰਬਾਜ਼ੀ ਜ਼ਰੂਰ ਜਿਹੜੀ ਹੈ ਜੀ ਉਹ ਆ ਰਹੀ ਹੈ, ਪਰ ਜਿਹੜੀਆਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਜਾ ਰਹੇ ਸੀਗੇ ਉਹਨਾਂ ਨੂੰ ਰੋਕ ਲਿਆ ਗਿਆ ਜੀ। ਜਿਹੜੇ SMS ਭੇਜੇ ਜਾ ਰਹੇ ਨੇ ਡੇਰੇ ਦੇ ਵੱਲੋਂ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ PK ਫਿਲਮ ਤਾਂ ਰੋਕੀ ਨਹੀਂ, ਜਿਹਦੇ ਵਿੱਚ ਸਾਰੇ ਧਰਮਾਂ ਦੇ ਖਿਲਾਫ ਜਿਹੜਾ ਪ੍ਰਚਾਰ ਕੀਤਾ ਗਿਆ ਤੇ ਉਹਨਾਂ ਕਿਹਾ ਕਿ ਸਾਡੀ ਫਿਲਮ ਕਿਸੇ ਧਰਮ ਦੇ ਖਿਲਾਫ ਨਹੀਂ ਸੀਗੀ, ਪਰ ਇਹਦਾ ਜਿਹੜਾ ਜੀ ਇਹਨੂੰ ਸੈਂਸਰ ਬੋਰਡ ਨੇ ਰੋਕ ਲਿਆ। ਹੁਣ ਕਿਉਂਕਿ ਇਹ ਟ੍ਰਿਬਿਊਨਲ ਦੇ ਕੋਲ ਹੈ ਇਹ ਮਾਮਲਾ, ਦੇਖਦੇ ਹਾਂ ਟ੍ਰਿਬਿਊਨਲ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਕੀ ਕਰਦਾ। ਉੱਧਰ ਇੱਕ ਨਵਾਂ ਜਿਹੜਾ ਇਲਜ਼ਾਮ ਡੇਰੇ ਦੇ ਉੱਤੇ ਲਾਇਆ ਨੇ ਉਹਨੇ ਕਿਹਾ ਕਿ ਐਡਵਾਂਸ ਬੁਕਿੰਗ ਦੇ ਨਾਂ ਦੇ ਥੱਲੇ 86 ਕਰੋੜ ਰੁਪਈਆ ਜਿਹੜਾ ਜੀ ਉਹ ਡੇਰੇ ਵਾਲੇ ਨੇ ਇਕੱਠਾ ਕਰ ਲਿਆ। ਇਹ ਇਲਜ਼ਾਮ ਲਾਉਣ ਵਾਲੇ ਨੇ ਇਹ ਵੀ ਗੱਲ ਕਹੀ ਹੈ ਕਿ 15 ਕਰੋੜ ਰੁਪਈਆ ਟੈਕਸ ਜਿਹੜਾ ਜੀ ਉਹ ਬਣਦਾ ਸਰਕਾਰ ਦਾ ਉਹ ਇਸ ਡੇਰੇ ਨੇ ਨਹੀਂ ਦਿੱਤਾ ਤੇ ਲੋਕਾਂ ਨੂੰ ਜਿਹੜਾ ਜੀ ਉਹ ਕਮਲੇ ਬਣਾ ਕੇ ਉਹਨਾਂ ਨੇ ਜਿਹੜਾ ਜੀ ਇਹ ਇੰਨਾ ਪੈਸਾ ਇਕੱਠਾ ਕਰ ਲਿਆ ਜੀ। ਬਿਲਕੁਲ ਇਹ ਕਮਲੇ ਤਾਂ ਬਣਾਉਂਦੀ ਹੈ। ਤੇ ਅੱਗੇ ਜੀ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੀ NRI ਸਭਾ ਹੈਗੀਆਂ ਉਹਨਾਂ ਨੂੰ ਖਤਮ ਕਰਨ ਦੀ ਗੱਲਬਾਤ ਚੱਲ ਰਹੀ ਹੈ। ਐਕਚੁਅਲੀ ਸਹੀ ਦੇਖਿਆ ਜਾਵੇ ਤਾਂ ਇਹ ਕੁਝ ਰਿਟਾਇਰਡ ਬੰਦਿਆਂ ਦੇ ਸ਼ੁਗਲ ਲਈ ਜਿਹੜਾ ਬਣਾਇਆ ਹੋਇਆ ਜੀ ਕਈ ਸਾਲਾਂ ਤੋਂ, ਔਰ ਤਕਰੀਬਨ 7 ਲੱਖ ਤੋਂ ਵੱਧ ਜਿਹੜੇ ਪ੍ਰਵਾਸੀ ਪੰਜਾਬੀਆਂ ਦੀ ਪ੍ਰਤੀਨਿਧਤਾ ਕਰਨ ਦਾ ਜਿਹੜਾ ਦਮਗਜਾ ਮਾਰਨ ਵਾਲੀ ਜਿਹੜੀ NRI ਸਭਾ, ਪੰਜਾਬ ਸਰਕਾਰ ਹੁਣ ਇਹਦਾ ਅੰਦਰ ਖਾਤੇ ਕਹਿੰਦੇ ਉਹਦੇ ਤਿਆਰੀ ਕਰ ਲਈ ਹੈ ਕਿ ਇਹਦਾ ਭੋਗ ਪਾ ਦੇਣਾ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਬੇਸ਼ੱਕ ਮੂੰਹ ਅੱਡੀਆਂ ਖੜੀਆਂ ਨੇ, ਸਭਾ ਦੀ ਮੈਂਬਰਸ਼ਿਪ 22,000 ਦਾ ਅੰਕੜਾ ਪਾਰ ਕਰ ਚੁੱਕੀ ਹੈ। ਮੈਂਬਰਸ਼ਿਪ ਦੇ ਕਰੋੜਾਂ ਰੁਪਏ ਜਿਹੜੇ ਬੈਂਕਾਂ ਦੇ ਖਾਤਿਆਂ ਦੇ ਵਿੱਚ ਪਏ ਨੇ। ਪੰਜਾਬ ਸਰਕਾਰ ਦੇ ਵੱਲੋਂ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਾਸਤੇ NRI ਕਮਿਸ਼ਨ ਬਣਾਇਆ ਹੋਇਆ, ਜਦੋਂ ਕਿ ਇਹ ਜਿਹੜੀ ਸਭਾ ਹੈ ਜੀ ਇਹ ਕੀ ਕਰਦੀ ਹੈ, ਕੱਖ ਵੀ ਨਹੀਂ। ਔਰ ਉੱਥੇ ਇਹ ਕਿਹਾ ਜਾਂਦਾ ਹੈ ਕਿ ਅਸਲ ਦੇ ਵਿੱਚ ਤਾਂ ਇਸ ਸਭਾ ਦੀ ਆੜ ਦੇ ਵਿੱਚ ਇੱਕ ਭੂਮੀ ਮਾਫੀਆ ਹੀ ਹੈ ਜੀ, ਉਹ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਕੰਮ ਕਰਦਾ ਤੇ ਇੱਥੇ ਪੰਜਾਬ ਦੇ ਵਿੱਚ ਵੀ ਕੰਮ ਕਰਦਾ ਹੈ। ਜਦੋਂ ਕੋਈ ਇਹਦਾ ਮੈਂਬਰ ਬਣਦਾ ਉਹਦੀ ਪੂਰੀ ਜਾਣਕਾਰੀ ਜਿਹੜੀ ਹੈ ਜੀ ਉਹ ਹਾਸਲ ਕਰ ਲਈ ਜਾਂਦੀ ਹੈ। ਇਸ ਤਰ੍ਹਾਂ ਦੇ ਕਥਿਤ ਰੂਪ ਦੇ ਵਿੱਚ ਦੋਸ਼ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਲੱਗਦੇ ਰਹੇ ਨੇ ਕਿ ਪ੍ਰਵਾਸੀਆਂ ਦੀਆਂ ਜਾਇਦਾਦਾਂ ਜਿਹੜੀਆਂ ਨੇ ਕਿੱਥੇ ਕਿੱਥੇ ਨੇ, ਉਹਦੇ ਲੱਭਣ ਦੇ ਵਿੱਚ ਵੀ ਇਹ ਜਿਹੜੀ ਹੈ ਜੀ ਵਾਹਵਾ ਰੋਲ ਇਹਦੇ ਜਿਹੜੇ ਮੈਂਬਰ ਨੇ ਉਹ ਨਿਭਾਉਂਦੇ ਨੇ।
ਹੁਣ ਜਿਹੜੀ ਪੰਜਾਬ ਸਰਕਾਰ ਹੈ ਜੀ ਉਹ ਇਹ ਕਿਹਾ ਜਾ ਰਿਹਾ ਹੈ ਕਿ ਉਹ ਇਹਨੂੰ ਤਕਰੀਬਨ ਖਤਮ ਕਰ ਦਊਗੀ ਜੀ। ਪ੍ਰਧਾਨ ਦੇ ਅਹੁਦੇ ਦੀ ਮਿਆਦ ਜਿਹੜੀ ਆ ਉਹ 27 ਜਨਵਰੀ ਨੂੰ ਖਤਮ ਹੋਣ ਜਾ ਰਹੀ ਹੈ। ਔਰ ਜਿਹੜੇ ਪੰਜਾਬ ਸਰਕਾਰ ਨੇ ਸਭਾ ਦੀ ਚੋਣ ਕਰਾਉਣ ਦਾ ਕੋਈ ਐਲਾਨ ਨਹੀਂ ਕੀਤਾ। ਸੰਵਿਧਾਨ ਦੇ ਮੁਤਾਬਕ ਪ੍ਰਧਾਨਗੀ ਦੀ ਚੋਣ ਲਈ 1 ਮਹੀਨਾ ਪਹਿਲਾਂ ਵਿਦੇਸ਼ਾਂ ਦੇ ਵਿੱਚ ਵਾਸਤੇ ਪ੍ਰਵਾਸੀ ਪੰਜਾਬੀਆਂ ਨੂੰ ਇਸ਼ਤਿਹਾਰ ਦੇ ਕੇ ਦੱਸਣਾ ਹੁੰਦਾ ਜੀ ਕਿ ਸਭਾ ਦੀ ਹੋਣ ਵਾਲੀ ਜਿਹੜੀ ਚੋਣ ਆ, ਜੇ ਉਹ ਇਹਦੇ ਵਿੱਚ ਆਉਣਾ ਚਾਹੁੰਦੇ ਨੇ ਤੇ ਆ ਕੇ ਵੋਟ ਜਿਹੜੀ ਆ ਜੀ ਉਹ ਪਾ ਸਕਦੇ ਨੇ। ਜਿਹੜੇ NRI ਜਿਹੜੇ ਬਾਹਰ ਰਹਿੰਦੇ ਨੇ ਉਹਨਾਂ ਨੇ ਮੈਂਬਰਸ਼ਿਪ ਜਿਨ੍ਹਾਂ ਨੇ ਲਈ ਆ ਉਹਨਾਂ ਦੇ ਨੋਮਨੀ ਨੂੰ ਵੀ ਵੋਟ ਪਾਉਣ ਦਾ ਹੱਕ ਜਿਹੜਾ ਜੀ ਉਹ ਮਿਲਿਆ ਹੋਇਆ, ਕਿਉਂਕਿ ਨੋਟਿਸ ਨਹੀਂ ਦਿੱਤਾ ਸਰਕਾਰ ਨੇ ਤੇ ਲੱਗਦਾ ਨਹੀਂ ਕਿ ਅੱਗੋਂ ਜਿਹੜੀ ਹੈ ਜੀ ਇਹ ਚੋਣ ਹੋਊਗੀ ਤੇ ਜਿਹੜੀ ਪ੍ਰਧਾਨਗੀ 1 ਸਾਲ ਦੇ ਵਾਸਤੇ ਹੋਣੀ ਆ ਉਹ ਖਤਮ ਹੋ ਜਾਣੀ ਹੈ ਤੇ ਆਟੋਮੈਟਿਕਲੀ ਇਹਦਾ ਭੋਗ ਪੈਣ ਵੱਲ ਨੂੰ ਜਿਹੜਾ ਜੀ ਇਹ ਸਾਰਾ ਵਰਤਾਰਾ ਵੱਧ ਰਿਹਾ ਜਾਂਦਾ ਜੀ। ਤੇ ਜੀ ਅੱਗੇ ਮੇਰਾ ਅਖੀਰਲਾ ਸਵਾਲ ਹੈ ਕਿ ਮੋਹਾਲੀ ਦੇ ਵਿੱਚ ਇੱਕ ਕੁੜੀ ਮਾਰੀ ਗਈ ਸੀ, ਪਰ ਉਸ ਦੇ ਜਿਹੜੇ ਉਹਨੂੰ ਮਾਰਨ ਵਾਲੇ ਦੋਸ਼ੀ ਆ ਉਹ ਅਜੇ ਤੱਕ ਹੱਥ ਨਹੀਂ ਆਏ, ਉਹ ਅਜੇ ਵੀ ਗਾਇਬ ਆ ਜੀ। ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਢੋਲੇਵਾਲ ਦੀ ਜਿਹੜੀ ਅਮਨਦੀਪ ਕੌਰ ਸੀ ਜੀ 22 ਸਾਲਾਂ ਦੀ, ਜਿਹਦੀ ਕਿ ਮੋਹਾਲੀ ਦੇ ਵਿੱਚ ਉਹਦੇ ਹੀ ਪਿੰਡ ਦੇ ਨੇੜੇ ਦੇ ਇੱਕ ਵਿਅਕਤੀ ਗੁਰਮੀਤ ਸਿੰਘ ਜਿਹੜਾ ਸੋਪੂ ਜਿਹੜੀ ਹੈਗੀ ਆ ਜੀ ਸਟੂਡੈਂਟ ਆਰਗੇਨਾਈਜੇਸ਼ਨ ਆ ਉਹਦਾ ਲੀਡਰ ਆ, ਉਹਨੇ ਜਿਹੜੀ ਸੀ ਇਹ ਮਾਰ ਦਿੱਤੀ ਸੀਗੀ ਜੀ। ਇਹ ਜ਼ਿਲ੍ਹਾ ਫਿਰੋਜ਼ਪੁਰ ਦਾ ਜਿਹੜਾ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਜਿਹੜਾ ਜੀ ਉਹ ਕਿਹਾ ਜਾ ਰਿਹਾ ਗੁਰਮੀਤ ਸਿੰਘ ਸੰਧੂ ਉਰਫ ਗੋਰਾ ਸੰਧੂ, ਤੇ ਉਹਦਾ ਭੂਆ ਦਾ ਮੁੰਡਾ ਅੰਗਰੇਜ਼ ਸਿੰਘ ਤੇ ਇੱਕ ਹੋਰ ਸ਼ੱਕੀ ਜਿਹੜਾ ਜਗਰੂਪ ਅਜੇ ਤਾਈਂ ਪੁਲਿਸ ਦੀ ਪਹੁੰਚ ਤੋਂ ਜਿਹੜਾ ਉਹ ਬਾਹਰ ਨੇ। ਜਗਰੂਪ ਸਿੰਘ ਨੂੰ ਫਿਲਹਾਲ ਕਤਲ ਦੇ ਮਾਮਲੇ ਦੇ ਵਿੱਚ ਨਾਮਜ਼ਦ ਨਹੀਂ ਕੀਤਾ ਗਿਆ, ਪਰ ਕਿਉਂਕਿ ਉਹ ਨਾਲ ਭੱਜਿਆ ਹੋਇਆ ਇਸ ਕਰਕੇ ਉਸ ਸ਼ੱਕ ਦੇ ਘੇਰੇ ਦੇ ਵਿੱਚ ਜਿਹੜਾ ਉਹ ਹੈਗਾ। ਅਜੇ ਤੱਕ ਪੁਲਿਸ ਜਿਹੜੀ ਹੈ ਜੀ ਉਹ ਇਹਨਾਂ ਦੇ ਨੇੜੇ ਨਹੀਂ ਪਹੁੰਚ ਸਕੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੂੰ ਝਕਾਨੀ ਦੇ ਕੇ ਉਹ ਵਿਦੇਸ਼ ਜਿਹੜਾ ਜੀ ਉਹ ਦੌੜ ਸਕਦੇ ਨੇ ਜਾਂ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਨੇ ਉਹ ਦੌੜ ਗਏ ਹੋਣਗੇ। ਪੁਲਿਸ ਜਿਹੜੀ ਆ ਅਜੇ ਮੋਬਾਈਲ ਦੀ ਡੀਟੇਲ ਜਿਹੜੀ ਆ ਜੀ ਉਹ ਇਕੱਠੀ ਕਰੀ ਜਾਂਦੀ ਹੈ ਔਰ ਇਹਦੇ ਵਿੱਚ ਜਿਹੜਾ ਜੀ ਜਿੰਨਾ ਟਾਈਮ ਲਾ ਰਹੀ ਹੈ ਉਨਾ ਹੀ ਟਾਈਮ ਜਿਹੜਾ ਇਹਨਾਂ ਵਿਅਕਤੀਆਂ ਨੂੰ ਭੱਜਣ ਦਾ ਜਿਹੜਾ ਉਹ ਮਿਲ ਰਿਹਾ। ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਇਹਨਾਂ ਦੀਆਂ ਜਿਹੜੀਆਂ ਤਾਰਾਂ ਨੇ ਕੁਝ ਵੱਡੇ ਰਾਜਨੀਤਿਕ ਲੋਕਾਂ ਦੇ ਨਾਲ ਹੋ ਸਕਦੀਆਂ ਨੇ, ਜਿਹਦੇ ਕਰਕੇ ਇਸ ਮਾਮਲੇ ਨੂੰ ਇੰਨਾ ਸੀਰੀਅਸ ਜਿਹੜਾ ਜੀ ਉਹ ਪੁਲਿਸ ਮੁਹਾਲੀ ਵਾਲੀ ਨਹੀਂ ਲੈ ਰਹੀ ਤੇ ਅਜੇ ਤੱਕ ਜਿਹੜਾ ਜੀ ਇਹ ਪਹੁੰਚ ਤੋਂ ਬਾਹਰ ਨੇ ਜੀ ਪੁਲਿਸ ਦੀ। ਅਤੇ ਪੰਨੂ ਸਾਹਿਬ ਤੁਸੀਂ ਇੱਕ ਖਬਰ ਪੜ੍ਹੀ ਹੋਣੀ ਆ, ਇੱਧਰ BC ਦੇ ਵਿੱਚ ਇੱਕ ਕੋਈ ਗੁਰਦੁਆਰੇ ਦੇ ਨਾਲ ਸੰਬੰਧਿਤ ਬੰਦਾ ਸੀਗਾ, ਉਸਨੇ ਵੀ ਕਾਫੀ ਜਿਹੜਾ ਬੰਦੇ ਨਗਾਏ ਆ ਬਾਰਡਰ ਤੋਂ, ਉਹ ਵੀ ਫੜਿਆ ਗਿਆ। ਇਹ ਲੈਂਗਲੀ ਟਾਊਨ ਪੈਂਦਾ ਜੀ ਆਪਣੇ ਵੈਨਕੂਵਰ ਦੇ ਨਜ਼ਦੀਕ, ਉੱਥੋਂ ਦਾ ਹੈਗੇ ਜੋਗਾ ਸਿੰਘ ਬਡਵਾਲ ਜਿਹੜੇ ਕਿ 64 ਸਾਲਾਂ ਦੇ ਨੇ ਔਰ ਇਹ ਗੁਰਦੁਆਰੇ ਦੇ ਨਾਲ ਜੁੜੇ ਹੋਏ ਨੇ ਜੀ, ਸਪਿਰਿਚੁਅਲ ਲੀਡਰ ਨੇ ਜੀ। ਔਰ ਉਹਨਾਂ ਨੂੰ ਹੁਣ RCMP ਜਿਹੜੀ ਹੈ ਜੀ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ, ਉਹਨਾਂ ਨੇ ਹਿਊਮਨ ਸਮਗਲਿੰਗ ਵਾਲੇ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ। RCMP ਜਿਹੜੀ ਹੈ ਜੀ ਉਹਨੇ ਇਹ ਕਿਹਾ ਕਿ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਬਡਵਾਲ ਹੈ ਉਹ ਬੰਦੇ ਸਮਗਲ ਜਿਹੜਾ ਜੀ ਕਰਦਾ, ਭਾਵ ਕਿ ਉਹਨਾਂ ਨੂੰ ਬਾਰਡਰ ਜਿਹੜਾ ਜੀ ਉਹ ਲੰਘਾਉਂਦਾ ਸੀਗਾ। ਸੋ ਕਿਸੇ ਧਾਰਮਿਕ ਸੰਸਥਾ ਦਾ ਜਿਹੜਾ ਜੀ ਮੁਖੀ ਹੋਣ ਦੇ ਨਾਤੇ ਔਰ ਮੁਖੀ ਹੋਣ ਤੋਂ ਬਾਅਦ ਇਸ ਤਰ੍ਹਾਂ ਦੇ ਜਿਹੜਾ ਜੀ ਹਿਊਮਨ ਸਮਗਲਿੰਗ ਦੇ ਵਿੱਚ ਉਹਦਾ ਸ਼ਾਮਲ ਹੋਣਾ, ਅਕਸਰ ਜਿਹੜੀ ਇਹਨਾਂ ਦੀ ਗੱਲ ਕੈਨੇਡਾ USA ਦੇ ਵਿੱਚ ਜਿਹੜੀ ਕੀਤੀ ਜਾਂਦੀ ਆ ਕਿ ਇੱਥੇ ਜਿਹੜੀ ਸਾਡੀ ਪਛਾਣ ਹੈ ਨਾ ਜੀ ਉਹਦਾ ਮੁੱਦਾ ਬਹੁਤ ਵੱਡਾ। ਹੁਣ ਮੁਸ਼ਕਲ ਇਹ ਆ ਕਿ ਜੇ ਪਛਾਣ ਡਰੱਗ ਸਮਗਲਿੰਗ ਦੇ ਵਿੱਚ ਜਾਂ ਫਿਰ ਇਹੋ ਜਿਹੇ ਮਾਮਲਿਆਂ ਦੇ ਵਿੱਚ ਹੋਣੀ ਹੈ ਤੇ ਫਿਰ ਕਮ ਸੇ ਕਮ ਮੁਲਕਾਂ ਨੂੰ ਜਾਂ ਉੱਥੋਂ ਦੇ ਲੋਕਾਂ ਨੂੰ ਤਾਂ ਦੋਸ਼ ਨਹੀਂ ਨਾ ਦਿੱਤਾ ਜਾ ਸਕਦਾ ਕਿ ਕਿਹੋ ਜਿਹੇ ਲੋਕ ਜਿਹੜੇ ਨੇ ਉਹ ਇੱਥੇ ਅਸੀਂ ਇਹਨਾਂ ਅਹੁਦਿਆਂ ਦੇ ਉੱਤੇ ਜਿਹੜੇ ਬਿਠਾਏ ਹੋਏ ਨੇ ਉਹ ਕਰ ਕੀ ਰਹੇ ਨੇ ਜੀ ਤੇ ਉਹਨਾਂ ਦੇ ਕਿਰਦਾਰ ਕੀ ਨੇ ਜੀ। ਜੀ ਬਿਲਕੁਲ, ਇਹ ਇੱਕ ਜ਼ਰੂਰ ਸੋਚਣ ਵਾਲੀ ਗੱਲ ਆ। ਤੇ ਅਖੀਰ ਵਿੱਚ ਅਜ਼ਨਾਵਾ ਕਿ ਭੜਥੂ ਪਾਇਆ ਪੰਜਾਬ ਵਿੱਚ ਭਾਜਪਾ ਨੇ ਦੇਣੀ ਅਸਾਂ ਹੁਣ ਕੱਢ ਸਭ ਰੜਕ ਭਾਈ। ਭੜਥੂ ਪਾਇਆ ਪੰਜਾਬ ਵਿੱਚ ਭਾਜਪਾ ਨੇ ਦੇਣੀ ਅਸਾਂ ਹੁਣ ਕੱਢ ਸਭ ਰੜਕ ਭਾਈ। ਨਸ਼ਾ ਪੱਤਾ ਨਹੀਂ ਅਸਾਂ ਨੇ ਵਿਕਣ ਦੇਣਾ, ਦੇਣੀ ਰੋਕ ਹਰ ਕੋਈ ਹੁਣ ਸੜਕ ਭਾਈ। ਚੜਿਆ ਗੁੱਸਾ ਸੀ ਅੱਗੋਂ ਅਕਾਲੀਆਂ ਨੂੰ, ਮੂਹਰੇ ਉਹ ਵੀ ਪਏ ਸਨ ਭੜਕ ਭਾਈ। ਇੰਨੀ ਦੇਰ ਅਮਰਿੰਦਰ ਸਿਉ ਆਣ ਲੱਥਾ, ਮਾਰੀ ਦੋਵਾਂ ਖਿਲਾਫ ਉਸ ਭੜਕ ਭਾਈ। ਸਾਂਝੇ ਦੁਸ਼ਮਣ ਨੂੰ ਵੇਖ ਫਿਰ ਧਿਰਾਂ ਦੋਵੇਂ, ਆਈਆਂ ਤੁਰਤ ਪੁਰਾਣੇ ਸੀ ਰਾਹ ਉੱਤੇ। ਸਾਂਝੇ ਦੁਸ਼ਮਣ ਨੂੰ ਵੇਖ ਫਿਰ ਧਿਰਾਂ ਦੋਵੇਂ, ਆਈਆਂ ਤੁਰਤ ਪੁਰਾਣੇ ਸੀ ਰਾਹ ਉੱਤੇ। ਦਿੱਲੀ ਅੰਦਰ ਹੁਣ ਹੋ ਗਿਆ ਝੱਟ ਸੌਦਾ, ਭਾਂਡੇ ਮਾਂਜਣ ਲਈ ਉਸੇ ਤਨਖਾਹ ਉੱਤੇ। ਜੀ ਥੈਂਕ ਯੂ ਜੀ, ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਸਾਨੂੰ ਦੱਸਿਆ ਕਿ ਉੱਤੇ ਭਾਰਤ ਦੇ ਵਿੱਚ ਜਿਹੜੀਆਂ ਖਬਰਾਂ ਆ, ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ। ਬਲਵਿੰਦਰ ਕੌਰ ਵੱਲੋਂ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ੍ਰੀ ਅਕਾਲ।